अस्सलाम वालेकुम दोस्तों, ਤੁਹਾਡਾ ਆਪਣਾ ਖਾਲਿਦ ਚਿਸ਼ਤੀ ਹਾਜ਼ਰ ਹੈ ਔਰ ਇਸ ਟਾਈਮ ਸਾਡੇ ਕੋਲ ਇੱਕ ਪਾਕਿਸਤਾਨ ਦੇ ਬਹੁਤ ਅੱਛੇ ਗਾਇਕ ਬਹੁਤ ਅੱਛਾ ਗਾਉਂਦੇ ਨੇ ਔਰ ਬਹੁਤ ਅੱਛੇ ਇਨਸਾਨ ਨੇ ਸਾਜਦ ਸਾਵਲ ਸਾਹਿਬ। अस्सलाम वालेकुम। ਵਾਲੇਕੁਮ ਸਲਾਮ। ਸਾਜਦ ਸਾਵਲ ਸਾਹਿਬ, ਤੁਸੀਂ ਮਾਸ਼ਾਅੱਲਾ ਤੁਹਾਡਾ ਨਾਂ ਦੇ ਨਾਲ ਸਾਵਲ ਲੱਗਦਾ, ਬੜਾ ਮਿੱਠਾ ਜਿਹਾ ਨਾਂ ਹੈ ਤੇ ਤੁਸੀਂ ਗਾਉਂਦੇ ਵੀ ਬਹੁਤ ਮਿੱਠਾ ਜਿਹਾ ਹੋ ਜੀ ਤੇ ਤੁਹਾਨੂੰ ਗਾਇਕੀ ਦਾ ਸ਼ੌਕ ਕਿਸ ਤਰ੍ਹਾਂ ਪੈਦਾ ਹੋਇਆ? ਬਸ ਸ਼ੌਕ ਨਨਕਾਣਾ ਸਾਹਿਬ ਸਾਡਾ ਸ਼ਹਿਰ ਹੈ ਠੀਕ ਹੈ। ਤੇ ਨਨਕਾਣਾ ਸਾਹਿਬ ਕਾਲਜ ਦੇ ਦੌਰ ਦੇ ਵਿੱਚ ਸਟੂਡੈਂਟ ਲਾਈਫ ਦੇ ਵਿੱਚ ਬਸ ਸ਼ੌਕ ਹੋ ਗਿਆ। ਅਤਾਉੱਲਾ ਈਸਾ ਖੇਲਵੀ ਸਾਹਿਬ ਨੂੰ ਲਾਈਕ ਕਰਦੇ ਸੀ ਜੀ ਜੀ ਉਹਨਾਂ ਨੂੰ ਸੁਣਦਿਆਂ ਅਸੀਂ ਵੀ ਆਪਣਾ ਜੀ ਜੀ ਸ਼ੁਗਲ ਮੇਲਾ ਸ਼ੁਰੂ ਕਰ ਦਿੱਤਾ। ਤੇ ਅਸੀਂ ਚਾਹਾਂਗੇ ਕਿ ਤੁਹਾਡਾ ਸ਼ੁਗਲ ਮੇਲਾ ਜਿਹੜਾ ਸ਼ੁਰੂ ਹੋਇਆ ਉਹ ਜ਼ਰਾ ਥੋੜਾ ਅਸੀਂ ਪਬਲਿਕ ਦੇ ਨਾਲ ਸ਼ੇਅਰ ਕਰੀਏ, ਕੁਝ ਗਾ ਕੇ ਸੁਣਾਓਗੇ ਤੁਸੀਂ ਥੋੜਾ? ਜੀ ਜੀ ਬਿਲਕੁਲ ਜੀ। ਸ਼ਹਿਰ ਨਨਕਾਣੇ ਦੇ ਲਾਹਾਂ ਦੇ ਪਾਸੇ ਸਾਡਾ ਪੰਜ ਚੱਕ ਯਾਰ ਕਲਾਏ ਸਫੀਰ ਹਾਂ ਦਰਦ ਦੀ ਦੁਨੀਆ ਦਾ ਅਤੇ ਸਾਜਿਦ ਸਾਵਲ ਨਾਏ ਕਦੀ ਵਤਨ ਸਾਡੇ ਤੂੰ ਫੇਰਾ ਪਾ ਠਰ ਵੈਸੀ ਸਾਡਾ ਹਾਏ ਜਿੰਨਾ ਰਹਿਮਾ ਤੇ ਤੂੰ ਪੰਜ ਚੱਕ ਆਵੇਂ ਚੁੰਮ ਲੈ ਸਮੈ ਉਥਾਏ ਵੇ ਕਦੀ ਪੰਜ ਚੱਕ ਯਾਰ ਤੂੰ ਆ ਤੇ ਕੋ ਪਿਆਰ ਕਰੇ ਸਾਮੈ ਕਦੀ ਪੰਜ ਚੱਕ ਯਾਰ ਤੂੰ ਆ ਤੇ ਕੋ ਪਿਆਰ ਕਰੇ ਸਾਮੈ ਸਾਡੀ ਅੱਖੀਆਂ ਨੂੰ ਦੀਦ ਕਰਾਵੇ ਸੋਹਣਾ ਅੱਖੀਆਂ ਨੂੰ ਦੀਦ ਕਰਾ ਤੇ ਕੋ ਪਿਆਰ ਕਰੇ ਸਾਮੈ ਕਦੀ ਪੰਜ ਚੱਕ ਯਾਰ ਤੂੰ ਆ ਤੇ ਕੋ ਪਿਆਰ ਕਰੇ ਸਾਮੈ ਤੇਰੇ ਲਈ ਮੈਂ ਸੋਹਣਾ ਜਿਹਾ ਸੂਟ ਸਿਵਾਇਆ ਹੈ ਸੂਟ ਸਿਵਾਇਆ ਹੈ ਸੁਰਖੀ ਤੇ ਮਹਿੰਦੀ ਤੇ ਕਜਲਾ ਵੀ ਪਾਇਆ ਹੈ ਕਜਲਾ ਵੀ ਪਾਇਆ ਹੈ ਰਲ ਸਾਡੇ ਨਾਲ ਈਦ ਮਨਾਵੇ ਸੋਹਣਾ ਸਾਡੇ ਨਾਲ ਈਦ ਮਨਾ ਤੇ ਕੋ ਪਿਆਰ ਕਰੇ ਸਾਮੈ ਵੇ ਕਦੀ ਪੰਜ ਚੱਕ ਯਾਰ ਤੂੰ ਆ ਤੇ ਕੋ ਪਿਆਰ ਕਰੇ ਸਾਮੈ ਇਹਨਾਂ ਅੱਖੀਆਂ ਕੋ ਦੀਦ ਕਰਾਵੇ ਸੋਹਣਾ ਅੱਖੀਆਂ ਨੂੰ ਦੀਦ ਕਰਾ ਤੇ ਕੋ ਪਿਆਰ ਕਰੇ ਸਾਮੈ ਕਦੀ ਪੰਜ ਚੱਕ ਯਾਰ ਤੂੰ ਆ ਤੇ ਕੋ ਪਿਆਰ ਕਰੇ ਸਾਮੈ। ਮਾਸ਼ਾਅੱਲਾ, ਬਹੁਤ ਜ਼ਬਰਦਸਤ ਦੋਸਤੋ, ਤੁਸੀਂ ਸੁਣਿਆ ਸਾਜਦ ਸਾਵਲ ਸਾਹਿਬ ਦੀ ਆਵਾਜ਼, ਕਿੰਨੀ ਪਿਆਰੀ ਆਵਾਜ਼ ਹੈ ਔਰ ਬਹੁਤ ਵਧੀਆ ਗਾਉਂਦੇ ਨੇ। ਤੁਹਾਡੇ ਅੰਦਰ ਵੀ ਕਿਸੇ ਤਰ੍ਹਾਂ ਦੀ ਸਕਿੱਲ ਹੈ, ਤੁਸੀਂ ਸਿੰਗਰ, ਐਕਟਰ, ਮਾਡਲ, ਹੋਸਟ ਬਣਨਾ ਚਾਹੁੰਦੇ ਹੋ ਤਾਂ ਮਿਊਜ਼ਿਕ ਵਰਲਡ ਤੁਹਾਡਾ ਆਪਣਾ ਪਲੇਟਫਾਰਮ ਹੈ ਔਰ ਮਿਊਜ਼ਿਕ ਵਰਲਡ 'ਤੇ ਤੁਹਾਨੂੰ ਚਾਂਸ ਮਿਲੇਗਾ, ਮੌਕਾ ਮਿਲੇਗਾ। ਤੇ ਤੁਹਾਨੂੰ ਸਾਜਦ ਸਾਵਲ ਸਾਹਿਬ ਦੀ ਆਵਾਜ਼ ਕਿਸ ਤਰ੍ਹਾਂ ਦੀ ਲੱਗੀ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਥੱਲੇ ਕਮੈਂਟ ਬਾਕਸ ਦੇ ਵਿੱਚ ਕਮੈਂਟਸ ਕਰੋ, ਲਾਈਕ ਕਰੋ ਔਰ ਦੋਸਤਾਂ 'ਚ ਵੱਧ ਤੋਂ ਵੱਧ ਸ਼ੇਅਰ ਕਰੋ। ਤੇ ਅਸੀਂ ਸਾਵਲ ਸਾਹਿਬ ਕੋਲ ਹੁਣ ਥੋੜਾ ਗੱਲਬਾਤ ਦਾ ਸਿਲਸਿਲਾ ਫਿਰ ਸ਼ੁਰੂ ਕਰਾਂਗੇ। ਤੇ ਸਾਵਲ ਸਾਹਿਬ, ਤੁਹਾਡਾ ਅੱਗੇ ਕੋਈ ਪ੍ਰੋਜੈਕਟ ਕੋ ਆਉਣ ਵਾਲਾ ਜਿੱਦੇ ਤੇ ਤੁਹਾਡਾ ਕੰਮ ਸ਼ਮ ਚੱਲ ਰਿਹਾ ਹੋਵੇ ਜਾਂ? ਜੀ ਹੁਣ ਅੱਗੇ ਤਿਆਰੀ ਸ਼ਿਆਰੀ ਕਰ ਰਹੇ ਹਾਂ। ਠੀਕ ਹੈ। ਤੇ ਇਨਸ਼ਾਅੱਲਾ ਉਮੀਦ ਹੈ ਕਿ ਅਸੀਂ ਮਿਊਜ਼ਿਕ ਵਰਲਡ ਦੀ ਤਰਫੋਂ ਸਾਡਾ ਜੋ ਵੀ ਕਲਾਮ ਹੋਇਆ, ਜੋ ਵੀ ਸਾਡੇ ਸੌਂਗ ਹੋਏ, ਜੋ ਵੀ ਸਾਡੀ ਸ਼ਾਇਰੀ ਹੋਈ, ਇਨਸ਼ਾਅੱਲਾ ਅਸੀਂ ਤੁਹਾਡੇ ਥਰੂ ਇਸੇ ਮਿਊਜ਼ਿਕ ਵਰਲਡ ਚੈਨਲ ਦੇ ਥਰੂ ਅਸੀਂ ਦੋਸਤਾਂ ਤੱਕ ਪਹੁੰਚਾਵਾਂਗੇ। ਜ਼ਰੂਰ ਜ਼ਰੂਰ ਦੋਸਤੋ, ਅਸੀਂ ਆਪਣਾ ਸਾਵਲ ਸਾਹਿਬ ਕੋਲੋਂ ਹੁਣ ਇੱਕ ਹੋਰ ਗੀਤ ਦੀ ਫਰਮਾਇਸ਼ ਕਰਾਂਗੇ ਕਿਉਂਕਿ ਮੈਨੂੰ ਪਤਾ ਤੁਹਾਨੂੰ ਵੀ ਇਹ ਗੀਤ ਬਹੁਤ ਮਜ਼ੇਦਾਰ ਲੱਗਿਆ ਹੈਗਾ ਤੇ ਮੈਂ ਵੀ ਚਾਹ ਰਿਹਾ ਕਿ ਮਜ਼ੀਦ ਹੋਰ ਕੋਈ ਨਵਾਂ ਗੀਤ ਇਹਨਾਂ ਕੋਲ ਸੁਣੀਏ ਜਾਂ ਕੋਈ ਪੁਰਾਣਾ ਹੀ ਆਪਣੇ ਐਲਬਮ ਦਾ ਕੋਈ ਗਾਣਾ ਸੁਣਾਉਣ। ਜੀ ਸਾਵਲ ਜੀ। ਹਰ ਖਤ ਵਿੱਚ ਲਿਖਦੀ ਸੈਂ ਮੈਂ ਤੋੜ ਨਿਭਾਵਾਂਗੀ, ਸਾਰੀ ਉਮਰਾਂ ਸਾਂਭ ਲਵੇ, ਸਾਰੀ ਉਮਰਾਂ ਸਾਂਭ ਲਵੇ, ਤੇ
ਤੇਰੇ ਦਰਦ ਵੰਡਾਵਾਂਗੀ। ਹਰ ਖਤ ਵਿੱਚ ਲਿਖਦੀ ਸੈਂ ਮੈਂ ਤੋੜ ਨਿਭਾਵਾਂਗੀ। ਚੰਗੇ ਦਰਦ ਵੰਡਾਏ ਨੀ ਦੁੱਖ ਝੋਲੀ ਪਾਏ ਨੀ। ਚੰਗੇ ਦਰਦ ਵੰਡਾਏ ਨੀ ਦੁੱਖ ਝੋਲੀ ਪਾਏ ਨੀ। ਸਾਡਾ ਬਚਣਾ ਮੁਸ਼ਕਿਲ ਹੈ, ਸਾਡਾ ਬਚਣਾ ਮੁਸ਼ਕਿਲ ਹੈ। ਮੰਗ ਖੈਰ ਤੂੰ ਸਾਵਾਂ ਦੀ। ਹਰ ਖਤ ਵਿੱਚ ਲਿਖਦੀ ਸੈਂ ਮੈਂ ਤੋੜ ਨਿਭਾਵਾਂਗੀ। ਸਾਰੀ ਉਮਰਾਂ ਸਾਂਭ ਲਵੇ, ਸਾਰੀ ਉਮਰਾਂ ਸਾਂਭ ਲਵੇ। ਤੇਰੇ ਦਰਦ ਵੰਡਾਵਾਂਗੀ। ਹਰ ਖਤ ਵਿੱਚ ਲਿਖਦੀ ਸੈਂ ਮੈਂ ਤੋੜ ਨਿਭਾਵਾਂਗੀ। ਬਹੁਤ ਜ਼ਬਰਦਸਤ, ਬਹੁਤ ਜ਼ਬਰਦਸਤ ਦੋਸਤੋ। ਹੁਣ ਤਾਂ ਚੂँਕਿ ਖਤਾਂ ਦਾ ਰਿਵਾਜ ਨਹੀਂ, ਜਦੋਂ ਖਤਾਂ ਦਾ ਰਿਵਾਜ ਸੀ ਉਦੋਂ ਇਹ ਫੀਲਿੰਗ ਹੁੰਦੀ ਸੀ ਇੱਕ ਦੂਸਰੇ ਲਈ। ਹੁਣ ਤਾਂ ਚੂँਕਿ ਡਾਇਰੈਕਟ ਹੀ SMS 'ਤੇ ਲੜਾਈ ਵੀ ਹੋ ਜਾਂਦੀ ਅਤੇ ਸੁਲ੍ਹਾ ਵੀ ਹੋ ਜਾਂਦੀ, ਬਲਕਿ ਵੀਡੀਓ ਕਾਲ ਦੇ ਉੱਤੇ ਸਾਰਾ ਕੁਛ, ਸਾਰੇ ਮਾਜਰੇ ਜਿਹੜੇ ਨੇ ਉਹ ਨਾਲ ਨਾਲ ਬੰਦਾ ਲਾਈਵ ਸੁਣਾ ਰਿਹਾ ਹੁੰਦਾ, ਲਾਈਵ ਸੁਣ ਰਿਹਾ ਇਹ ਹੁੰਦਾ। ਪੁਰਾਣਾ Song ਹੈ ਜੀ, ਖਤ ਦੇ ਦੌਰ ਦਾ ਹੀ। ਮੈਂ ਉਹੀ ਕਹਿ ਰਿਹਾ ਨਾ ਕਿ ਉਹ ਕਿੰਨੀ ਅੱਛੀ ਫੀਲਿੰਗ ਹੁੰਦੀ ਸੀ ਉਸ ਟਾਈਮ ਦੇ ਉੱਤੇ, ਜਿਸ ਟਾਈਮ ਖਤਾਂ ਦਾ ਦੌਰ ਹੁੰਦਾ ਸੀ। ਸਾਡੀ ਜਿਹੜੀ ਅੱਜ ਦੀ ਯੂਥ ਹੈ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਖਤ ਕੀ ਚੀਜ਼ ਹੁੰਦਾ ਨਾ। ਇਹਨਾਂ ਨੇ ਉਹ ਚੁੱਕੇ ਜਿਨ੍ਹਾਂ ਦੇ ਹੱਥਾਂ 'ਚ ਮੋਬਾਈਲ ਆਇਆ, ਡਾਇਰੈਕਟ ਗੱਲਬਾਤ ਇਹਨਾਂ ਦੇ ਹੱਥਾਂ 'ਚ। ਖਤ ਨੂੰ ਵਸੂਲ ਕਰਨਾ, ਉਹਨੂੰ ਖੋਲ੍ਹਣਾ ਆਪਣਾ ਮਜ਼ਾ ਸੀ, ਮਜ਼ਾ ਪੜ੍ਹਨ ਦਾ। ਪੜ੍ਹ ਕੇ ਉਹਨੂੰ ਰੱਖਣਾ, ਫਿਰ ਜਦੋਂ ਦਿਲ ਕਰਨਾ ਫਿਰ ਉਹਨੂੰ ਖੋਲ੍ਹ ਲੈਣਾ। ਹੁਣ ਤਾਂ ਮੈਸੇਜ ਆਉਂਦੇ ਡਿਲੀਟ ਹੋ ਜਾਂਦਾ। ਪਤਾ ਉਦੋਂ ਡਰ ਵੀ ਹੁੰਦਾ ਸੀ ਕੋਈ ਬੰਦਾ ਦੇਖ ਨਾ ਲਵੇ, ਤੇ ਹੁਣ ਤੇ ਬੰਦਾ ਆਪਣੇ ਕਮਰੇ 'ਚ ਹੀ ਬੈਠਾ, ਬੇਸ਼ੱਕ ਘਰ ਵਾਲੇ ਪੁੱਛ ਵੀ ਲੈਣ ਨਾ ਕੀ ਕਰ ਰਹੇ ਹੋ, ਗੇਮ ਖੇਡਦੇ, ਤਾਂ ਵਾਕਈ ਗੇਮ ਹੀ ਖੇਡ ਰਹੇ ਹੁੰਦੇ ਨੇ, ਘਰ ਦੇ ਨਾਲ ਭਾਵੇਂ ਗੇਮ ਖੇਡ ਰਹੇ ਹੁੰਦੇ ਨੇ। ਤੇ ਸਾਵਲ ਸਾਹਿਬ, ਤੁਸੀਂ ਸਾਡੇ ਜਿਹੜੇ ਯੂਥ ਦੇ ਬੱਚੇ ਨੇ, ਜਿਹੜੇ ਸਾਡੇ ਸੁਣਨ ਵਾਲੇ ਨੇ, ਉਹਨਾਂ ਵਾਸਤੇ ਕੀ ਕਹੋਗੇ? ਉਹਨਾਂ ਵਾਸਤੇ ਇਹੀ ਕਹਾਂਗੇ ਕਿ ਇਸ ਕੰਮ ਦੇ ਵਿੱਚ ਅਗਰ ਉਹ ਆਏ ਨੇ ਤੇ ਉਹ ਮਿਹਨਤ ਕਰਨ, ਆਪਣਾ ਮਿਆਰ ਬਣਾਉਣ, ਤੇ ਕਿਸੇ ਅੱਛੇ ਆਦਮੀ ਨੂੰ, ਕਿਸੇ ਅੱਛੇ ਪ੍ਰਮੋਟਰ ਨੂੰ ਮਿਲਣ ਜਿਹੜਾ ਉਹਨਾਂ ਨੂੰ ਮੰਜ਼ਰੇ ਆਮ ਤੱਕ ਲੈ ਕੇ ਆ ਸਕੇ, ਔਰ ਦੋਸਤਾਂ ਤੱਕ ਉਹਦੀ ਆਵਾਜ਼ ਪਹੁੰਚਾ ਸਕੇ। ਬਿਲਕੁਲ। ਤੇ ਬਸ ਕੋਈ ਅੱਛਾ ਆਦਮੀ ਤਲਾਸ਼ ਕਰਨ, ਐਰੇ ਗੈਰੇ ਦੇ ਹੱਥੇ ਨਾ ਚੜ ਜਾਣ। ਹਾਂਜੀ, ਇਹ ਬੜੀ ਮੰਜ਼ਿਲ ਮੁਸ਼ਕਿਲ ਹੈ। ਤੇ ਸਾਵਲ ਸਾਹਿਬ, ਅਗਰ ਥੋੜਾ ਤੁਹਾਡੇ ਕੋਲ ਟਾਈਮ ਹੋਵੇ ਤੇ ਥੋੜਾ ਸਾਡੇ ਸੁਣਨ ਵਾਲਿਆਂ ਨੂੰ ਕੋਈ ਇੱਕ ਅੱਧਾ ਗੀਤ ਸੁਣਾਓਗੇ ਹੋਰ ਕਿ ਨਹੀਂ? ਬਿਲਕੁਲ ਸੁਣਾਵਾਂਗੇ ਜੀ। ਸੋਹਣੇ ਚੋਰਾਂ ਵਾਂਗੂ ਲੁੱਟਦੇ ਮੁਖ ਤੇ ਨਕਾਬ ਕਰਕੇ, ਸਾਨੂੰ ਆਪਣੇ ਰਜ ਰਜ ਲੁੱਟਿਆ ਏ। ਰਹਿ ਗਏ ਅਸਾਂ ਦਿਲ ਫੜ ਕੇ, ਹਾਏ ਉਹ ਰਹਿ ਗਏ ਅਸਾਂ ਦਿਲ ਫੜ ਕੇ। ਸੋਹਣੇ ਚੋਰਾਂ ਵਾਂਗੂ ਲੁੱਟਦੇ ਮੁਖ ਤੇ ਨਕਾਬ ਕਰਕੇ, ਸਾਨੂੰ ਆਪਣੇ ਰਜ ਰਜ ਲੁੱਟਿਆ ਏ। ਰਹਿ ਗਏ ਅਸਾਂ ਦਿਲ ਫੜ ਕੇ, ਹਾਏ ਉਹ ਰਹਿ ਗਏ ਅਸਾਂ ਦਿਲ ਫੜ ਕੇ। ਸੋਹਣੇ ਸਾਨੂੰ ਬੜਾ ਤਰਸਾਂਦੇ, ਕੋਠੇ ਚੜ ਚੜ ਵਾਲ ਸਕਾਂਦੇ ਜੀ, ਵਾਲ ਸਕਾਂਦੇ। ਉੱਤੇ ਤੀਰ ਨੈਣਾ ਦੇ ਮਾਰਨ, ਉੱਤੇ ਤੀਰ ਨੈਣਾ ਦੇ ਮਾਰਨ। ਜਿਉਂਦੇ ਅਸਾਂ ਮਰ ਮਰ ਕੇ, ਸਾਨੂੰ ਆਪਣੇ ਰਜ ਰਜ ਲੁੱਟਿਆ ਏ। ਰਹਿ ਗਏ ਅਸਾਂ ਦਿਲ ਫੜ ਕੇ, ਹਾਏ ਰਹਿ ਗਏ ਅਸਾਂ ਦਿਲ ਫੜ ਕੇ। ਸੋਹਣੇ ਚੋਰਾਂ ਵਾਂਗੂ ਲੁੱਟਦੇ ਮੁਖ ਤੇ ਨਕਾਬ ਕਰਕੇ, ਸਾਨੂੰ ਆਪਣੇ ਰਜ ਰਜ ਲੁੱਟਿਆ ਏ। ਰਹਿ ਗਏ ਅਸਾਂ ਦਿਲ ਫੜ ਕੇ, ਹਾਏ ਉਹ ਰਹਿ ਗਏ ਅਸਾਂ ਦਿਲ ਫੜ ਕੇ। ਸੋਹਣੇ ਚੋਰਾਂ ਵਾਂਗੂ ਲੁੱਟਦੇ। ਬਹੁਤ ਜ਼ਬਰਦਸਤ ਸਾਵਲ ਸਾਹਿਬ ਦੀ ਆਵਾਜ਼ ਆ, ਬਹੁਤ ਮਜ਼ਾ ਆਇਆ। ਤੁਸੀਂ ਵੀ ਬਹੁਤ ਇੰਜੋਏ ਕੀਤਾ ਹੈਗਾ। ਦੋਸਤੋ, ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ, ਫਿਰ ਕਿਸੇ ਨਵੇਂ ਸੱਜਣ ਦੇ ਨਾਲ ਹਾਜ਼ਰ ਹੋਵਾਂਗੇ। ਤਬ ਤੱਕ ਵਾਸਤੇ ਅੱਲਾ ਹਾਫਿਜ਼।